ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ 5 ਵਿਸਾਖ 18 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੁਰੂ ਅੰਗਦ ਦੇਵ ਜੀ ਦੂਸਰੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਦਿਵਸ ਹੈ ਨਾਨਕਸ਼ਾਹੀ ਕੈਲੰਡਰ ਮੂਲ ਮੁਤਾਬਕ ਜੀ। ਇਸੇ ਤਰ੍ਹਾਂ ਹੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਅੱਜ ਪ੍ਰਕਾਸ਼ ਦਿਵਸ ਹੈ ਜੀ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਹਨਾਂ ਦੋਨਾਂ ਹੀ ਮੁਬਾਰਕ ਦਿਨਾਂ ਦੀ ਜਿਹੜੀ ਹੈ ਵਧਾਈ ਪੇਸ਼ ਕਰਦੇ ਜੀ। 1908 ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਪਹਿਲੀ ਕਾਨਫਰੰਸ ਜਿਹੜੀ ਹੈ ਉਹ ਗੁਜਰਾਂਵਾਲਾ ਵਿਖੇ ਅੱਜ ਦੇ ਦਿਨ ਹੋਈ ਜੀ। ਨਵੰਬਰ 10 ਨੂੰ 1901 ਦੇ ਵਿੱਚ ਰਾਮਗੜੀਆ ਬੁੰਗਾ ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਹੋਈ ਸੀ ਕਿਉਂਕਿ ਅਸੀਂ ਦੇਖਦੇ ਹਾਂ ਅੰਗਰੇਜ਼ੀ ਰਾਜ ਆਉਣ ਤੋਂ ਬਾਅਦ ਪਤਤਪੁਣਾ ਵਧਿਆ, ਈਸਾਈ ਧਰਮ ਵੱਲ ਜਿਹੜਾ ਉਹ ਪ੍ਰਭਾਵ ਉਹਨਾਂ ਨੇ ਈਸਾਈ ਪ੍ਰਚਾਰਕਾਂ ਨੇ ਜ਼ੋਰ ਪਾਇਆ, ਆਰੀਆ ਸਮਾਜੀ ਆ ਗਏ ਜੀ। ਉਸ ਪੀਰੀਅਡ ਸਿਆਣੇ ਸਿੱਖਾਂ ਨੇ ਇਕੱਠੇ ਹੋ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਬਣਾਇਆ, ਫਿਰ ਖਾਲਸਾ ਦੀਵਾਨ ਲਾਹੌਰ ਭਾਵੇਂ ਝਗੜੇ ਦੇ ਨਾਲ ਹੀ ਹੋਣ ਚਾਹਿਆ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਬੜੀ ਸੇਵਾ ਕੀਤੀ। 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਹੋਣ ਚਾਹਿਆ, ਫਿਰ ਸੈਂਚੁਰੀ ਦੇ ਐਂਡ ਤੱਕ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਦੋਵੇਂ ਹੀ ਚੜ੍ਹਾਈ ਕਰ ਗਏ ਅਤੇ ਫਿਰ ਵਿਦਵਾਨਾਂ ਨੇ ਦੋਨਾਂ ਹੀ ਦੀਵਾਨਾਂ ਦੇ ਵਿਚਕਾਰ ਚੀਫ ਖਾਲਸਾ ਦੀਵਾਨ ਜਿਹੜਾ 1901 ਦੇ ਵਿੱਚ ਸਥਾਪਿਤ ਕੀਤਾ। ਵਿੱਦਿਆ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਕਿ ਐਜੂਕੇਸ਼ਨ ਖਾਲਸਾ ਸਕੂਲ ਖੋਲ੍ਹੇ ਜਾਣ, ਕਾਲਜ ਖੋਲ੍ਹੇ ਜਾਣ। ਸੋ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਹੈ ਉਹ ਸਾਲਾਨਾ ਕਰਨ ਦਾ ਪ੍ਰੋਗਰਾਮ ਬਣਿਆ ਔਰ 1908 ਦੇ ਵਿੱਚ ਪਹਿਲੀ ਸਿੱਖ ਵਿੱਦਿਅਕ ਕਾਨਫਰੰਸ ਜਿਹੜੀ ਹੈ ਉਹ ਗੁਜਰਾਂਵਾਲਾ 'ਚ ਹੋਈ ਜੀ। 1934 ਦੇ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜਿਹੜੇ ਪਟਿਆਲਾ ਰਿਆਸਤ ਦੇ ਵਿੱਚ ਜਿਨ੍ਹਾਂ ਦਾ ਪਿੰਡ ਸੀ ਠੀਕਰੀਵਾਲਾ ਅੱਜ ਵੀ ਪਟਿਆਲਾ ਜ਼ਿਲ੍ਹੇ ਦਾ ਹਿੱਸਾ ਹੈ, ਉਹਨਾਂ ਨੇ ਅਕਾਲੀ ਜੱਥਾ ਪਟਿਆਲੇ 'ਚ ਬਣਾਇਆ। ਅੰਗਰੇਜ਼ੀ ਸਰਕਾਰ ਨੇ ਉਸ 'ਤੇ ਪਾਬੰਦੀ ਲਾਈ। ਫਿਰ ਮਹਾਰਾਜਾ ਪਟਿਆਲਾ ਉਹਨਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਵਿਗੜਿਆ, ਕਈ ਵਾਰੀ ਗ੍ਰਿਫਤਾਰ, ਕਈ ਵਾਰੀ ਛੱਡ ਦੇਣਾ ਜੀ। ਔਰ ਅਖੀਰ ਉਹਨਾਂ ਨੂੰ ਜਦੋਂ ਹਰ 2-4 ਸਾਲ ਬਾਅਦ ਫੜ ਲੈਂਦੇ ਸੀ, ਟੌਰਚਰ ਵੀ ਕਰਦੇ ਸੀ। ਸੋ ਉਹਨਾਂ ਨੇ 20 ਜਨਵਰੀ 1935 ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕੀਤੀ। ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਕੀਤੀ ਗਈ, ਧੱਕਾ ਮੁੱਕੀ ਹੋਈ, ਜ਼ਬਰਦਸਤੀ ਹੋਈ, ਫੋਰਸ ਫੀਡਿੰਗ ਹੋਈ, ਬਿਮਾਰ ਰਹਿਣ ਲੱਗੇ ਔਰ 1935 ਨੂੰ ਜਨਵਰੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪਾਈ। ਸੋ ਇਹ ਇੱਕ ਕਲੰਕ ਹੈ ਪਟਿਆਲਾ ਸ਼ਾਹੀ ਦੇ ਉੱਤੇ। ਔਰ ਜਿਵੇਂ ਵੀਰ ਜਗਮੀਤ ਸਿੰਘ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਦਾ ਜ਼ਿਕਰ ਪਹਿਲਾਂ ਆਇਆ, ਵੀਰ ਜਗਮੀਤ ਸਿੰਘ ਜਿਹੜੇ ਨੇ ਸਰ ਸੇਵਾ ਸਿੰਘ ਠੀਕਰੀਵਾਲੇ ਦੇ ਪੋਤੇ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਅੱਜ ਸਿੱਖ ਨੌਜਵਾਨਾਂ ਦੇ ਇੱਕ ਆਦਰਸ਼ ਨੇ। ਮੈਂ ਸਮਝਦਾ ਇਹ ਵੀ ਪਰਿਵਾਰਾਂ ਦੀ ਟ੍ਰੈਡੀਸ਼ਨ ਪਰੰਪਰਾ ਲੈਗੇਸੀ ਅੱਗੇ ਨੂੰ ਤੁਰਦੀ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1770 ਦੇ ਵਿੱਚ ਕੈਪਟਨ ਜੇਮਸ ਕੁੱਕ ਜਿਹਨੂੰ ਕਹਿੰਦੇ ਨੇ ਅੱਜ ਦੇ ਦਿਨ ਆਸਟ੍ਰੇਲੀਆ ਲੱਭਿਆ। ਜਿਵੇਂ ਕੋਲੰਬਸ ਨੇ ਅਮਰੀਕਾ ਲੱਭਿਆ, ਇਵੇਂ ਜੇਮਸ ਕੁੱਕ ਨੇ, ਕਿਉਂਕਿ ਉਹ ਗੋਰਾ ਸੀ ਸੋ ਆਸਟ੍ਰੇਲੀਆ ਅੱਜ ਵੀ ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਹੈ ਔਰ ਕੋਲੰਬਸ ਜਿਹੜਾ ਹੈ ਉਸ ਦੀ ਤਾਂ ਯੂਰਪ ਦਾ ਕੰਮ ਹੋ ਗਿਆ, ਸਪੈਨਿਸ਼ ਫਿਰ ਕਾਫੀ ਦੇਰ ਰਹੇ ਜੀ ਸਾਊਥ ਅਮਰੀਕਾ 'ਚ। 1853 ਦੇ ਵਿੱਚ ਏਸ਼ੀਆ ਦੀ ਪਹਿਲੀ ਟ੍ਰੇਨ ਜਿਹੜੀ ਹੈ, ਪਹਿਲੀ ਰੇਲ ਗੱਡੀ ਠਾਣਾ ਜਿਹੜਾ ਮਹਾਰਾਸ਼ਟਰ 'ਚ ਸਟੇਸ਼ਨ ਹੈ, ਠਾਣੇ ਤੋਂ ਮੁੰਬਈ ਤੱਕ ਚੱਲੀ 1853 'ਚ। 1933 ਦੇ ਵਿੱਚ ਰੂਜ਼ਵੈਲਟ, ਜਦੋਂ ਕਿ ਅਮਰੀਕਾ ਦੇ ਵਿੱਚ ਬਹੁਤ ਮੰਦੀ ਸੀ, ਡਿਪਰੈਸ਼ਨ ਗ੍ਰੇਟ ਡਿਪਰੈਸ਼ਨ ਚੱਲ ਰਹੀ ਸੀ, ਰੂਜ਼ਵੈਲਟ ਨੇ ਐਲਾਨ ਕੀਤਾ ਕਿ ਜਿਹੜਾ ਹੁਣ ਕਰੰਸੀ ਦੇ ਲਈ ਜਿਹੜਾ 골ਡ ਸਟੈਂਡਰਡ ਹੈ, ਜਿੰਨਾ ਸੋਨਾ ਰੱਖਿਆ ਜਾਂਦਾ ਸੀ ਉਨੀ ਕਰੰਸੀ ਛਪਦੀ ਸੀ, ਕਿ ਇਸ ਨੂੰ ਅਸੀਂ ਖਤਮ ਕਰ ਰਹੇ ਹਾਂ। 1937 ਦੇ ਵਿੱਚ ਲਿਓਨ ਟ੍ਰੋਟਸਕੀ ਜਿਹੜਾ ਇੱਕ ਪ੍ਰਸਿੱਧ ਲੇਖਕ ਵੀ ਹੋਇਆ, ਉਸ ਨੇ ਸਟਾਲਿਨ ਦੇ ਖਿਲਾਫ ਆਵਾਜ਼ ਚੁੱਕੀ ਔਰ ਬਾਅਦ ਦੇ ਵਿੱਚ ਹਾਲਾਂ ਉਦੋਂ ਦੀ ਗੱਲ ਨਹੀਂ ਮੰਨੀ ਗਈ, ਕੋਈ ਤਖਤਾ ਨਹੀਂ ਹੋਇਆ ਰਾਜ ਤਖਤ ਨੂੰ ਪਲਟਣ ਦਾ। ਪਰ ਜਿਵੇਂ ਫਿਰ ਬਾਅਦ 'ਚ ਅੱਜ ਸਟਾਲਿਨ ਦੇ ਜ਼ੁਲਮ ਸਾਹਮਣੇ ਆਉਂਦੇ ਨੇ, ਕਰੋੜਾਂ ਜਿਹੜੇ ਰੂਸੀ ਨੇ ਸਟਾਲਿਨ ਨੇ ਮਾਰੇ। ਜੇ ਕਿਤੇ ਲਿਓਨ ਟ੍ਰੋਟਸਕੀ ਦਾ ਉਹ ਐਫਰਟ ਕਾਮਯਾਬ ਹੁੰਦਾ 1937 ਤੇ ਕਰੋੜਾਂ ਜ਼ਿੰਦਗੀਆਂ ਬਚ ਜਾਂਦੀਆਂ। 1948 ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਪੱਛਮੀ ਤਾਕਤਾਂ ਦਾ ਪਿੱਠੂ ਸੀ, ਉਹਨੂੰ ਨੈਸ਼ਨਲਿਸਟ ਚੀਨ ਜਿਹੜਾ ਜਿਹਨੂੰ ਤਾਈਵਾਨ ਕਹਿੰਦੇ ਨੇ, ਉਦੋਂ ਫਾਰਮੂਸਾ ਕਹਿੰਦੇ ਸੀ, ਚਿਆਂਗ ਕਾਈ ਸ਼ੇਕ ਦੌੜ ਗਿਆ ਸਾਰਾ ਜਿਹੜਾ ਲਿਟਰਰੀ ਆਰਟ ਲੈ ਕੇ ਵੀ ਚੀਨ ਦਾ, ਉਹਨੂੰ ਪ੍ਰਧਾਨ ਬਣਾਇਆ ਗਿਆ। 1949 ਦੇ ਵਿੱਚ ਰਿਪਬਲਿਕ ਆਫ ਆਇਰਲੈਂਡ ਆਜ਼ਾਦ ਹੋਇਆ ਔਰ ਉਹਨੇ ਕਿਹਾ ਵੀ ਮੈਂ ਕਾਮਨਵੈਲਥ ਦੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ। 1954 ਦੇ ਵਿੱਚ ਮਿਸਰ ਦੇ ਵਿੱਚ, ਜਿਹਨੂੰ ਇਜਿਪਟ ਕਹਿੰਦੇ ਨੇ, ਰਾਜ ਪਲਟਾ ਹੋਇਆ ਔਰ ਕਰਨਲ ਨਾਸਰ ਨੇ ਸ਼ਕਤੀ ਗ੍ਰਹਿਣ ਕੀਤੀ। 1955 ਦੇ ਵਿੱਚ ਐਲਬਰਟ ਆਇਨਸਟਾਈਨ ਜਿਹੜਾ ਦੁਨੀਆ ਦਾ ਬਹੁਤ ਵੱਡਾ ਸਾਇੰਸਦਾਨ ਹੋਇਆ, ਜਿਹਨੇ ਥਿਊਰੀ ਆਫ ਰਿਲੇਟੀਵਿਟੀ ਦਿੱਤੀ, ਅੱਜ ਦੇ ਦਿਨ ਉਸ ਦੀ ਮੌਤ ਹੋਈ। ਔਰ 1994 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ
ਇਸ ਗੱਲ ਦੀ ਜਿਹੜਾ ਫੈਸਲਾ ਦਿੱਤਾ ਹੈ ਕਿ ਤੁਸੀਂ ਜੂਰੀ ਚੋਂ ਐਕਸਕਲੂਡ ਨਹੀਂ ਕਰ ਸਕਦੇ ਕਾਮਨ ਬੰਦਿਆਂ ਨੂੰ, ਇਸ ਲਈ ਇੱਥੇ ਸਿਟੀਜ਼ਨਸ ਜੂਰੀ ਹੁੰਦੀ ਹੈ। ਜੀ ਜੀ ਔਰ ਕੋਈ ਵੀ ਜਿਹੜਾ ਮੈਂ ਯੂਐਸ ਸਿਟੀਜ਼ਨ ਹੈ ਉਹਦਾ ਇੱਕ ਅੱਧੀ ਵਾਰੀ ਜ਼ਿੰਦਗੀ ਜ਼ਰੂਰ ਮੌਕਾ ਆਉਂਦਾ ਹੈ ਜੀ ਕਿ ਉਹ ਜੱਜ ਦੀ ਕੁਰਸੀ ਤੇ ਜੂਰੀ ਦੀ ਕੁਰਸੀ ਤੇ ਬੈਠੇ। ਜੀ ਸੋ ਇਹ ਫੈਸਲਾ ਸੁਪਰੀਮ ਕੋਰਟ ਨੇ ਅੱਜ ਦੇ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਨਿਊਯਾਰਕ ਪੁਲਿਸ ਨੇ ਮੁਸਲਮਾਨਾਂ ਤੇ ਨਜ਼ਰ ਰੱਖਣ ਵਾਲੇ ਪੁਲਿਸ ਮਹਿਕਮੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜੀ ਡਾਕਟਰ ਸਾਹਿਬ ਇਸ ਇਸ਼ੂ ਤੇ ਆਪਣੀ ਜਰਾ ਜਾਣਕਾਰੀ ਪਾਓ। ਦੇਖੋ 2009/11 ਦੇ ਵਾਕਿਆ ਤੋਂ ਬਾਅਦ ਮੁਸਲਮਾਨਾਂ ਦੇ ਲਈ, ਸਿੱਖਾਂ ਲਈ ਵੀ, ਸਿੱਖ ਹੇਟ ਕ੍ਰਾਈਮ ਦਾ ਸ਼ਿਕਾਰ ਹੋਏ। ਭਾਈ ਬਲਬੀਰ ਸਿੰਘ ਸੋਢੀ ਦਾ ਕਤਲ ਹੋਇਆ ਮੈਸਾ ਐਰੀਜ਼ੋਨਾ 'ਚ, ਔਰ ਅੱਜ ਤੱਕ ਵੀ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ ਹੋ ਰਹੇ ਨੇ। ਵਿਜ਼ੀਬਲੀ ਦਸਤਾਰ ਔਰ ਦਾੜੀ ਸਾਡੀ ਜਿਹੜੀ ਹੈ ਇਸ ਨੂੰ ਮੁਸਲਮਾਨਾਂ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜੀ ਪਰ ਜਿਹੜੇ ਮੁਸਲਮਾਨ ਸਨ ਉਹਨਾਂ ਦੇ ਨਾਲ ਕੀ ਵਾਪਰਿਆ ਇਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਮਿਸ਼ੀਗਨ ਵਰਗੀ ਸਟੇਟ ਜਿੱਥੇ ਉਹਨਾਂ ਦੀ ਵੱਡੀ ਗਿਣਤੀ ਸੀ, ਬਹੁਤ ਹਰਾਸਮੈਂਟ ਹੋਈ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਤਾਂ ਇੱਕ ਪੂਰਾ ਮਹਿਕਮਾ ਬਣਾਇਆ, ਔਰ ਜਿਸ ਸਟੋਰੀ ਨੂੰ ਨਿਊਯਾਰਕ ਟਾਈਮਜ਼ ਨੇ ਪਿੱਛੇ ਜੇ ਜ਼ਾਹਰ ਵੀ ਕੀਤਾ ਕਿ ਹਰ ਮਸਜਿਦ ਦੇ ਵਿੱਚ ਜੀ ਨਿਊਯਾਰਕ ਨਿਊ ਜਰਸੀ ਤੱਕ ਉਹਨਾਂ ਨੇ ਆਪਣੇ ਖੁਫੀਆ ਏਜੰਟ ਅੰਦਰ ਭੇਜੇ। ਹਰ ਮੁਸਲਮਾਨ ਜਿਹੜਾ ਨਮਾਜ਼ੀ ਸੀ, ਜਾਣ ਵਾਲਾ ਸੀ, ਲਗਾਤਾਰਤਾ ਨਾਲ ਉਹਨਾਂ ਦੀ ਸਾਰੀ ਖੁਫੀਆ ਜਾਣਕਾਰੀ, ਉਹਨਾਂ ਦੇ ਫੋਨ, ਉਹਨਾਂ ਦਾ ਰਹਿਣ ਸਹਿਣ, ਕੰਮਕਾਰ ਕਿੱਥੇ ਕੀ ਆ ਉਸ ਦੇ ਉੱਤੇ ਸਰਵੇਲੈਂਸ ਰੱਖਿਆ ਧਰਮ ਦੇ ਨਾਂ ਤੇ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਸੋ ਜ਼ਾਹਰ ਹੈ ਵੀ ਜਦੋਂ ਇਹ ਸਟੋਰੀ ਮੀਡੀਆ ਦੇ ਵਿੱਚ ਆਈ ਇੱਕ ਬੜਾ ਪ੍ਰੋਟੈਸਟ ਹੋਇਆ, ਐਮਬੈਰਸਮੈਂਟ ਵੀ ਹੋਈ ਨਿਊਯਾਰਕ ਡਿਪਾਰਟਮੈਂਟ ਦੇ ਲਈ। ਜੀ ਜੀ ਔਰ ਹੁਣ ਉਹਨਾਂ ਨੇ ਇਹ ਜਿਹੜਾ ਕਿਹਾ ਹੈ ਕਿ ਜੀ ਅਸੀਂ ਇਸ ਆਪਣੀ ਨੀਤੀ ਨੂੰ ਜਿਹੜੀ ਕਿ ਮੁਸਲਮਾਨਾਂ ਦੇ ਉੱਤੇ ਫੋਕਸ ਸੀ ਜੀ ਉਹ ਡਿਪਾਰਟਮੈਂਟ ਜਿਹੜਾ ਉਹਨੂੰ ਅਸੀਂ ਬੰਦ ਕਰ ਰਹੇ ਹਾਂ। ਸੋ ਇਹ BBC ਦੀ ਸਟੋਰੀ ਹੈ। ਜੀ ਜੀ ਔਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਤਾਂ ਸਿਰਫ ਆਤੰਕਵਾਦ ਜਾਂ ਦਹਿਸ਼ਤਗਰਦੀ ਨੂੰ ਰੋਕਣ ਦੇ ਲਈ ਇਹ ਲਾਈਨ ਰੱਖੀ ਸੀ ਜੀ ਕਿ ਇਹਨਾਂ ਦੇ ਉੱਤੇ ਨਜ਼ਰ ਰੱਖੀ ਜਾਏ, ਪਰ ਹੁਣ ਸਾਨੂੰ ਲੱਗਦਾ ਹੈ ਕਿ ਵੀ ਇਹ ਠੀਕ ਨਹੀਂ ਹੈ, ਇਸ ਲਈ ਅਸੀਂ ਉਹਨੂੰ ਬੰਦ ਕਰ ਦਿੱਤਾ ਕਿਉਂਕਿ ਮੁਸਲਮਾਨ ਜਥੇਬੰਦੀਆਂ ਹੀ ਨਹੀਂ, ਈਵਨ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਵਾਚ ਔਰ ਸਿਵਲ ਲਿਬਰਟੀਜ਼ ਗਰੁੱਪਸ ਨੇ ਅਮਰੀਕਨ ਔਰ ਨਿਊਯਾਰਕ ਪੁਲਿਸ ਦੀ ਬਹੁਤ ਨਿਖੇਧੀ ਕੀਤੀ ਸੀ ਕਿ ਇਹ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਛਾਪਾ ਹੈ, ਉਹਨਾਂ ਦੀ ਬੇਸਿਕ ਫਰੀडम ਕਿ ਤੁਸੀਂ ਧਰਮ ਨਾਲ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਸੂਸੀ ਕਰੋ। ਸੋ ਅਸੀਂ ਵੀ ਇਸ ਦੇ ਉੱਤੇ ਸੈਗਮੈਂਟ ਕਰਕੇ ਇਹਨੂੰ ਕੰਡੈਮ ਕੀਤਾ ਸੀ। ਜੀ ਜੀ ਸੋ ਸਾਨੂੰ ਖੁਸ਼ੀ ਹੈ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਭਾਵੇਂ ਉਹਨਾਂ ਦਾ ਭਾਂਡਾ ਭੱਜਿਆ ਇਸ ਤੋਂ ਬਾਅਦ ਹੀ ਉਹਨਾਂ ਨੇ ਫੈਸਲਾ ਲਿਆ, ਪਰ ਇਹ ਚੰਗਾ ਫੈਸਲਾ ਲਿਆ ਕਿ ਉਹਨਾਂ ਨੇ ਇਸ ਡਿਪਾਰਟਮੈਂਟ ਨੂੰ ਬੰਦ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਫਿਊਚਰ 'ਚ ਵੀ ਇਸ ਗੱਲ ਦੇ ਉੱਤੇ ਕੋਈ ਡਿਸਕ੍ਰਿਮੀਨੇਟਰੀ ਨੀਤੀ ਨਹੀਂ ਬਣਾਉਣੀ ਚਾਹੀਦੀ ਪੁਲਿਸ ਡਿਪਾਰਟਮੈਂਟ ਨੂੰ, ਜਿੱਥੇ ਕਿ ਕਿਸੇ ਨੂੰ ਵੀ ਉਸ ਦੀ ਜ਼ਾਤ, ਰੰਗ, ਨਸਲ, ਧਰਮ ਦੀ ਬਿਨਾਹ ਦੇ ਉੱਤੇ, ਜਿਹਨੂੰ ਰੇਸ਼ੀਅਲ ਪ੍ਰੋਫਾਈਲਿੰਗ ਵੀ ਕਹਿੰਦੇ ਨੇ, ਇਹ ਰਿਲੀਜੀਅਸ ਪ੍ਰੋਫਾਈਲਿੰਗ ਸੀ। ਸੋ ਇਹ ਕੰਡੈਮਨੇਬਲ ਹੈ ਔਰ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿ ਉਹਨਾਂ ਨੇ ਉਹ ਡਿਪਾਰਟਮੈਂਟ ਬੰਦ ਕਰ ਦਿੱਤਾ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 46 ਨੂੰ ਚੁਣਿਆ। ਜੀ ਭਾਈ ਸਾਹਿਬ ਕਹਿੰਦੇ ਨੇ, ਮਨ ਬਚ ਕਰਮ ਹੋਏ 71 ਛਤਰਪਤ ਭਏ, ਸਹਿਜ ਸਿੰਘਾਸਨ ਕੈ ਅਬ ਨਿਹਚਲ ਰਾਜ ਹੈ, ਸਤ ਓ ਸੰਤੋਖ ਦਇਆ ਧਰਮ ਅਰਥ ਮੇਲ, ਪੰਚ ਪਰਵਾਨ ਕੀਏ ਗੁਰਮਤ ਸਾਜ ਹੈ, ਸਕਲ ਪਦਾਰਥ ਔ ਸਰਬ ਨਿਦਾਨ, ਸਭਾ शिव नगरी सुबास कोट छब छाज है, राजनीति रीत प्रीत प्रजा के सुख है सुख, पूरन मनोरथ सफल सब काज है। जी ਇਸ ਕਵਿਤ ਦੇ ਵਿੱਚ ਭਾਈ ਸਾਹਿਬ ਨੇ ਇਹ ਬਿਆਨ ਕੀਤਾ ਹੈ ਕਿ ਜਿਹੜਾ ਸਚਿਆਰਾ ਗੁਰਮੁਖ ਗੁਰਸਿੱਖ ਜੀ ਗੁਰੂ ਵੱਲ ਨਜ਼ਰ ਕਰਦਾ ਹੈ, ਮੂੰਹ ਕਰਦਾ ਹੈ, ਆਪਾ ਸਮਰਪਣ ਕਰਦਾ ਹੈ, ਉਹਦੇ ਜੀਵਨ ਦੇ ਵਿੱਚ ਕਿਹੋ ਜਿਹੀ ਤਬਦੀਲੀ ਹੁੰਦੀ ਹੈ ਔਰ ਉਹ ਕਿਵੇਂ ਸਾਰੇ ਹੀ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਦਾ ਹੈ। ਉਹਨਾਂ ਦੀ ਪਹਿਲੀ ਸ਼ੁਰੂਆਤ ਹੈ, ਮਨ ਬਚ ਕਰਮ ਹੋਏ 71, ਕਿ ਜਿਹੜੇ ਸਿੱਖ ਦੇ ਮਨ ਜੋ ਅਸੀਂ ਸੋਚਦੇ ਹਾਂ, ਬਚਨ ਜੋ ਅਸੀਂ ਮੂੰਹੋਂ ਕੱਢਦੇ ਹਾਂ, ਤੇ ਕਰਮ ਜਿਹੜੇ ਅਸੀਂ ਐਕਸ਼ਨਸ ਕਰਦੇ ਹਾਂ, ਜੇ ਉਹਨਾਂ ਦੇ ਵਿੱਚ ਇੱਕ ਸੁਰਤ ਹੈ, ਮਨ ਬਚ, ਜਦੋਂ ਅਸੀਂ ਅਰਦਾਸ ਵੀ ਕਹਿੰਦੇ ਹਾਂ ਕਿ ਮਨ ਬਚ ਕਰਮ ਕਰਕੇ ਸਿੱਖ ਬਣਾਉਣਾ, ਗੁਰੂ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਇਸ ਬਹੁਤ ਵਾਰੀ ਹੁੰਦਾ ਹੈ ਕਿ ਮਨ ਹੋਰ ਮੁਖ ਹੋਰ, ਸਾਡੇ ਮੂੰਹੋਂ ਕੁਝ ਹੋਰ ਨਿਕਲ ਰਿਹਾ ਹੁੰਦਾ ਹੈ, ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਮਨ ਬਚਨ ਕਰਮ, ਸੋਚ ਮੂੰਹ ਚੋਂ ਕੱਢੀ ਗੱਲ ਔਰ ਸਾਡੇ ਐਕਸ਼ਨਸ ਉਹ ਇੱਕਸਾਰ ਨੇ, ਤਾਂ ਫਿਰ ਛਤਰਪਤ ਪਏ ਕਿ ਉਸ ਸਟੇਟ ਦੇ ਵਿੱਚ ਅਸੀਂ ਜਿਹੜਾ ਅੰਦਰੂਨੀ ਬਾਦਸ਼ਾਹਤ ਦੇ ਸਵਾਮੀ ਹੁੰਦੇ, ਛਤਰਪਤੀ ਬਾਦਸ਼ਾਹ ਨੂੰ ਕਹਿੰਦੇ ਨੇ, ਜਿਸ ਦੇ ਸਿਰ ਤੇ ਛਤਰ ਝੋਲੇ, ਸੋਵਰਨ ਕਿੰਗ,
ਕਿ ਜਿਹਦਾ ਮਨ ਬਚਨ ਕਰਮ ਇੱਕ ਹੈ ਉਹ ਤਾਂ ਫਿਰ ਬਾਦਸ਼ਾਹ ਹੈ ਉਸ ਸੰਸਾਰ ਦਾ। ਸਤ ਔ ਸੰਤੋਖ ਦਇਆ ਧਰਮ ਸਹਿਜ ਸਿੰਘਾਸਨ ਕੇ ਅਬ ਨੇਚਲ ਰਾਜ ਹੈ। ਉਹ ਬਾਦਸ਼ਾਹ ਹੋ ਗਿਆ, ਉਹ ਸਹਿਜ ਦੇ ਵਿੱਚ ਰਹੇਗਾ ਔਰ ਉਹਨੂੰ ਸਹਿਜ ਦੀ ਜੋਗ ਦੀ ਬਾਦਸ਼ਾਹੀ ਅਕਾਲ ਪੁਰਖ ਨੇ ਨਸੀਬ ਕਰਵਾਈ ਹੈ। ਫਿਰ ਉਹ ਕਹਿੰਦੇ ਨੇ ਵੀ ਉਹ ਜਿਹੜੇ ਹੁਣ ਸਹਿਜ ਜੋਗ ਦੇ ਵਿੱਚ ਰਹਿੰਦੇ ਨੇ, ਮਨ ਬਚਨ ਕਰਮ 'ਚ ਏਕਤਾ ਹੈ ਉਹਨਾਂ ਦੇ, ਤੇ ਉਹਨਾਂ 'ਚ ਕੀ ਆਉਂਦਾ ਹੈ? ਸਤ ਔਰ ਸੰਤੋਖ ਦਇਆ ਧਰਮ ਅਰਥ ਮੇਲ। ਉਹਨਾਂ ਦੇ ਅੰਦਰ ਸੱਚਾਈ ਹੁੰਦੀ ਹੈ, ਉਹਨਾਂ ਦੇ ਅੰਦਰ ਸੰਤੋਖ ਜਿਹਨੂੰ ਅਸੀਂ ਕੰਟੈਂਸ਼ਨ ਕਹਿੰਦੇ ਹਾਂ, ਸੰਤੁਸ਼ਟਤਾ, ਦਇਆ ਹੁੰਦੀ ਹੈ, ਕੰਪੈਸ਼ਨ, ਧਰਮ ਉਹ ਸਚਿਆਰੇ ਰਾਈਟੀਅਸਨੈਸ ਦੇ ਰਸਤੇ ਤੇ ਹੁੰਦੇ ਨੇ, ਅਰਥ ਕਹਿੰਦੇ ਨੇ ਫਾਈਨੈਂਸ਼ੀਅਲ ਜਾਂ ਜਿਸ ਨੂੰ ਆਰਥਿਕ ਆਜ਼ਾਦੀ, ਉਹ ਉਸ ਨੂੰ ਨਸੀਬ ਹੁੰਦੀ ਹੈ। ਪੰਜ ਪਰਵਾਨ ਕੀਏ ਗੁਰਮਤਿ ਸਾਜ ਹੈ। ਇਸ ਕਿਸਮ ਦੇ ਜਿਹੜੇ ਸਚਿਆਰੇ ਨੇ ਉਹ ਪੰਜ ਬਣ ਜਾਂਦੇ ਨੇ, ਉਹ ਐਕਸੈਪਟੇਬਲ ਹੁੰਦੇ ਨੇ, ਪ੍ਰਵਾਨ ਹੁੰਦੇ ਨੇ, ਕਿਉਂਕਿ ਉਹਨਾਂ ਨੇ ਗੁਰਮਤਿ ਦੇ ਰਸਤੇ ਨੂੰ ਸਮਝਿਆ ਹੁੰਦਾ ਹੈ, ਇਸ ਲਈ ਉਹ ਆਨਰੇਬਲ ਐਂਡ ਐਕਸੈਪਟੇਬਲ ਹੁੰਦੇ ਨੇ। ਸਕਲ ਪਦਾਰਥ ਔਰ ਸਰਬ ਨਿਦਾਨ, ਇਹੋ ਜਿਹੇ ਗੁਰਸਿੱਖ ਜਿਹੜੇ ਨੇ ਉਹਨਾਂ ਨੂੰ ਸਭ ਕੁਝ ਅਕਾਲ ਪੁਰਖ ਸਕਲ ਪਦਾਰਥ, ਦੁਨੀਆ ਦੇ ਸਾਰੇ ਪਦਾਰਥ ਉਹਨਾਂ ਨੂੰ ਨਸੀਬ ਕਰਵਾਉਂਦੇ ਨੇ, ਔਰ ਸਰਬ ਨਿਦਾਨ, ਸਾਰੇ ਖਜ਼ਾਨਿਆਂ ਦੇ ਉਹ ਮਾਲਕ ਹੁੰਦੇ ਨੇ। ਸਭਾ ਸ਼ਿਵ ਨਗਰੀ ਸੁਬਾਸ ਕੋਟ ਛਬ ਛਾਜ ਹੈ, ਕਿ ਉਹਨਾਂ ਦੀ ਸੁਰਤ ਹਮੇਸ਼ਾ ਸ਼ਿਵ ਨਗਰੀ, ਇੱਥੇ ਦਸਮ ਦੁਆਰ ਰੱਬ ਦੇ ਵਿੱਚ ਧਿਆਨ ਦਾ ਜੁੜਨਾ ਇਸ ਨੂੰ ਕਹੇ, ਕਿ ਉਹਨਾਂ ਦਾ ਧਿਆਨ ਉਹਦੇ ਵਿੱਚ ਹੁੰਦਾ ਹੈ, ਔਰ ਉਹਨਾਂ ਦੀ ਜਿਹੜੀ ਸੋਭਾ ਹੈ, ਉਹਨਾਂ ਦੀ ਜਿਹੜੀ ਛਵੀ ਹੈ, ਉਸ ਦੇ ਸਾਹਮਣੇ ਦੁਨੀਆ ਦਾ ਕੋਈ ਬਾਦਸ਼ਾਹ ਵੀ ਉਸ ਕਿਸਮ ਦਾ ਔ ਪਾਵਰ ਗ੍ਰੈਂਡਿਓਰ ਨਹੀਂ ਰੱਖਦਾ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਗੁਰਸਿੱਖ ਰਾਜਨੀਤੀ ਰੀਤ ਪ੍ਰੀਤ ਪਰਜਾ ਕੇ ਸੁੱਖ ਹੈ ਸੁੱਖ, ਉਹਨਾਂ ਦੇ ਅੰਦਰ ਪ੍ਰੇਮ ਦੀ ਰਾਜਨੀਤੀ ਹੁੰਦੀ ਹੈ, ਤੇ ਲੋਕ ਜਿਹੜੇ ਨੇ ਉਹਨਾਂ ਦੇ ਸਾਥ ਜਾਂ ਉਹਨਾਂ ਦੀ ਬਾਦਸ਼ਾਹਤ ਦੇ ਵਿੱਚ, ਉਹਨਾਂ ਦੀ ਕੰਪਨੀ ਦੇ ਵਿੱਚ ਸੁੱਖ ਮਾਣਦੇ ਨੇ। ਪੂਰਨ ਮਨੋਰਥ ਸਫਲ ਸਭ ਕਾਜ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੁੰਦੇ ਨੇ, ਔਰ ਉਹਨਾਂ ਦੇ ਸਾਰੇ ਹੀ ਕੀਤੇ ਕੰਮ ਜਿਹੜੇ ਨੇ ਉਹ ਸਫਲ ਹੁੰਦੇ ਨੇ। ਉਹ ਲੋਕਾਂ ਦੇ ਵਿੱਚ ਜਿਹੜਾ ਉਹ ਮਾਣ ਪਾਉਂਦੇ ਨੇ, ਸਨਮਾਨ ਪਾਉਂਦੇ ਨੇ, ਔਰ ਉਹਨਾਂ ਦੀ ਜਿਹੜੀ ਰਾਜਨੀਤੀ ਹੈ, ਰਾਜਨੀਤੀ ਰੀਤ ਪ੍ਰੀਤ ਪਰਜਾ, ਉਹਨਾਂ ਦੀ ਰਾਜਨੀਤੀ ਵੀ ਪ੍ਰੀਤ ਤੋਂ ਪ੍ਰਭਾਵਿਤ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਗੁਰਸਿੱਖਾਂ ਨੇ ਪੋਲੀਟੀਕਲੀ ਪਾਵਰ ਲਈ 18ਵੀਂ ਸਦੀ ਦੇ ਵਿੱਚ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਤੇ ਲੋਕਾਂ ਦੇ ਲਈ ਇਹ ਸੁੱਖ ਦਾ ਸਾਹ ਸੀ, ਕਿਉਂਕਿ ਉਹ ਨਿਰੰਕਾਰ ਨਾਲ ਜੁੜੀਆਂ ਹੋਈਆਂ ਰੂਹਾਂ, ਇਨਸਾਫ, ਜਦੋਂ ਜਿਹੜਾ ਰੱਬ ਨਾਲ ਜੁੜਿਆ ਉਹ ਇਨਸਾਫ ਵੀ ਕਰੇਗਾ, ਜਿਹੜਾ ਰੱਬ ਨਾਲ ਜੁੜਿਆ ਉਹ ਕਿਰਤ ਨੂੰ ਪ੍ਰਵਾਨ ਕਰੇਗਾ, ਐਨਕਰੇਜ ਕਰੇਗਾ, ਜਿਹੜਾ ਰੱਬ ਨਾਲ ਜੁੜਿਆ ਉਹ ਸਰਬੱਤ ਦਾ ਭਲਾ ਕਰਨ ਦੇ ਲਈ ਆਪਣੀ ਜਾਨ ਵੀ ਕੁਰਬਾਨ ਕਰੇਗਾ, ਜਿਵੇਂ ਸਿੱਖਾਂ ਨੇ ਪਿਛਲੀ ਸਦੀ 'ਚ ਵੀ ਕੀਤੀ ਔਰ ਅੱਜ ਵੀ। ਇਹਦੇ ਬਾਵਜੂਦ ਕਿ ਸਾਡੇ ਤੇ ਕਿੰਨੇ ਜ਼ੁਲਮ ਹੋਏ ਨੇ, ਹੋ ਰਹੇ ਨੇ, ਅਸੀਂ ਫਿਰ ਵੀ ਦੋ ਵੇਲੇ ਦੀ ਅਰਦਾਸ 'ਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਅਕਾਲ ਪੁਰਖ ਤੋਂ ਮੰਗਦੇ। ਸੋ ਇਹ ਭਾਈ ਗੁਰਦਾਸ ਜੀ ਦਾ ਅੱਜ ਦੇ ਦਿਨ ਦੇ ਲਈ ਸੁਨੇਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।